ਤੁਸੀਂ ਹੁਣ ਆਏ ਹੋ, ਲੇਟ ਹੋ ਗਏ? नहीं लेट नहीं हुई ਜੀ ਨੋਟੀਫਿਕੇਸ਼ਨ ਹੋਇਆ ਸਰਕਾਰ ਨੇ ਕੀਤਾ ਕਿ 3 ਵਜੇ ਮਤਲਬ 3 ਵਜੇ ਅਸੀਂ ਵੀ ਆਏ ਆ, ਠੀਕ ਹੈ ਜੀ। ਤੇ ਬਾਕੀ ਵੀ ਆਉਣ ਟਾਈਮ ਦੇ ਹਿਸਾਬ ਨਾਲ। ਗੱਲ ਤਾਂ ਇਹ ਆ, ਤੇ ਆ ਵੀ ਹੁਣ ਧੱਕਾ ਹੋ ਗਿਆ, ਫਿਰ ਆ ਵੀ ਧੱਕਾ ਹੋ ਗਿਆ। ਕਿਹੜੇ ਪਿੰਡੋਂ ਆਏ? ਅਸੀਂ ਵੀ ਸਲੇਮਪੁਰ ਮਸੰਦਾ ਤੋਂ ਆ। ਅੱਛਾ, ਇਹ ਵੀ ਤੁਹਾਡੇ ਪੇਜ ਤੇ ਲਿਖਿਆ ਹੋਇਆ ਹੈ ਕਿ 3 ਵਜੇ ਤੱਕ 11 ਵਜੇ ਤੋਂ ਲੈ ਕੇ 3 ਵਜੇ ਤੱਕ ਨੋਮੀਨੇਸ਼ਨਾਂ ਜਿਹੜੀਆਂ ਉਹ ਭਰੀਆਂ ਜਾਣਗੀਆਂ, ਉਸ ਦੀ ਸਕਰੂਟਨੀ ਹੋਵੇਗੀ। ਸਾਰਾ ਕੁਝ ਹੋਣ ਤੋਂ ਬਾਅਦ ਅਫੀਸ਼ੀਅਲ ਤੌਰ ਤੇ ਕੈਂਡੀਡੇਟ ਵਿਅਕਤੀ ਬਣ ਜਾਵੇਗਾ। 3 ਵਜੇ ਤੱਕ ਟਾਈਮ ਹੈ, 3:30 ਹੋ ਚੱਲੇ ਆ ਔਰ ਇਹ ਅੰਦਰ ਬਾੜੀ ਜਾਂਦੇ ਲੋਕਾਂ ਨੂੰ ਵੀ ਬਿਲਕੁਲ ਨਜਾਇਜ਼ ਗੱਲ ਕਰ ਰਹੇ ਆ। ਕੋਈ ਵੀ ਸਵੇਰ ਦੀ ਇੱਥੇ ਜਿਹੜੀ ਆ ਸਹੂਲਤ ਨਹੀਂ ਹੈਗੀ ਦਾਣਾ। ਪਹਿਲਾਂ ਸਾਨੂੰ ਉਹਨਾਂ ਨੇ ਤੰਗ ਕੀਤਾ, ਪਰੇਸ਼ਾਨ ਕਿਹਨਾਂ ਨੇ ਜੀ? ਉੱਥੇ ਵੀ ਤਾਂ ਭਰਨ ਵਾਲਿਆਂ ਨੇ NOC ਨਹੀਂ ਦੇ ਰਹੇ ਇੱਥੇ ਨਹੀਂ, ਸਭ ਕੁਝ ਕੀਤਾ। ਮੁੜ ਕੇ ਟਾਈਮ ਇੱਥੇ ਲੱਗ ਰਿਹਾ, ਸਾਡਾ ਵੇਸਟ ਹੋਣ ਡਿਆ ਟਾਈਮ। ਜਦੋਂ ਮੇਰੇ ਮੈਸੇਜ ਦੀ ਫਾਈਲ ਸੀਗੀ ਤੇ ਉਹ ਅੰਦਰ ਜਮ੍ਹਾਂ ਕਰਾਈ ਸੀਗੀ, ਤੇ ਉਹ ਜਿੱਦਾਂ ਗਵਾਹਾਂ ਦੇ ਜਿੱਦਾਂ ਦੋ ਕਿਤੇ ਜਿਹੜਾ ਹੋਰ ਸਾਈਨ ਹੋਣੇ ਆ, ਉਹ ਮੈਂ ਫੋਟੋ ਕਾਪੀ ਕਰਾ ਕੇ ਲਿਆਇਆ ਤਾਂ ਦਰਵਾਜ਼ਾ ਲੱਗਾ ਉਹ ਅੰਦਰ ਆ। ਅੱਛਾ, ਇਸ ਵਾਰੀ ਇਹਨਾਂ ਨੇ ਕੀ ਕੀਤਾ ਵੀ ਜਿਹੜੇ ਮਰਜ਼ੀ ਵਾਰਡ 'ਚੋਂ ਤੁਸੀਂ ਆਪਣੇ 'ਚੋਂ ਵੀ ਖੜਨਾ, ਦੂਜੇ 'ਚੋਂ ਵੀ ਖੜਨਾ, 4 ਗਵਾਹ ਚਾਹੀਦੇ ਆ। ਸਾਡੇ ਪਿੰਡ 7 ਮੈਂਬਰ ਆ, 7 ਦੇ ਦੋਨੇ ਪਾਸੇ ਖੜਦੇ ਤੇ 14 ਮੈਂਬਰ ਹੋ ਗਏ, ਤੇ 4 ਸਾਰਿਆਂ ਦੇ ਨਾਲ ਗਵਾਹ ਹੋ ਗਏ। 14 ਚੌਕ 56 ਜਿਹੜੇ ਨਾਲ ਬੰਦੇ ਗਵਾਹ ਚਾਹੀਦੇ ਆ, ਤੇ ਗਵਾਹ ਇੱਕ ਟੱਕ ਭਰ ਕੇ ਆਉਣਾ ਪਊ ਬੰਦੇ। ਵਜੇ ਤੱਕ ਐਂਟਰੀ ਹੈ ਤੇ ਕਿੰਨੇ ਵਜੇ, ਇਹ ਸਾਰਾ ਕੁਝ ਲਿਖਿਆ ਹੋਇਆ। ਫਿਰ ਵੀ ਹੁਣ ਤੱਕ ਲੋਕ ਆ ਰਹੇ ਨੇ ਨੋਮੀਨੇਸ਼ਨਾਂ ਫਾਈਲ ਕਰਨ ਦੇ ਲਈ। ਦੇਖ ਸਕਦੇ ਹੋ ਇਸ ਸਮੇਂ ਉਧਰੋਂ ਬੰਦ ਹੋ ਚੁੱਕਿਆ ਹੈ, ਇਧਰੋਂ ਕਿਹਾ ਜਾ ਰਿਹਾ ਹੈ ਕਿ ਅੰਦਰ ਨਾ ਜਾਣ ਦਿੱਤਾ ਜਾਵੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਜੀ 3 ਵਜੇ ਤੱਕ ਟਾਈਮ ਹੈ, 3:30 ਹੋ ਚੱਲੇ ਆ ਔਰ ਇਹ ਅੰਦਰ ਬਾੜੀ ਜਾਂਦੇ ਲੋਕਾਂ ਨੂੰ ਵੀ ਬਿਲਕੁਲ ਨਜਾਇਜ਼ ਗੱਲ ਕਰ ਰਹੇ ਆ। ਕੋਈ ਵੀ ਸਵੇਰ ਦੀ ਇੱਥੇ ਜਿਹੜੀ ਆ ਸਹੂਲਤ ਨਹੀਂ ਹੈਗੀ ਦਾਣਾ, ਤੇ ਇਸ ਕਰਕੇ ਜਿਹੜੇ ਲੋਕ ਖੱਜਲ ਖਰਾਬ ਹੋ ਰਹੇ ਆ। ਉਹਨਾਂ ਨੇ ਤਾਂ ਕਹਿੰਦੇ ਕੁੰਡਾ ਲਾਤਾ, ਅਸੀਂ ਨਹੀਂ ਬਾੜ ਰਹੇ। ਤੁਹਾਡੇ ਸਾਹਮਣੇ ਆ ਜੀ, ਬਾੜੀ ਜਾਂਦੇ ਆ, ਦੇਖੋ ਜਿੰਦਾ ਲਵਾਓ। ਤੁਸੀਂ ਪੱਤਰਕਾਰ ਹੋ, ਤੁਹਾਡੇ ਸਾਹਮਣੇ ਮੀਡੀਆ ਦੇ ਆ ਲਾ ਕਿਹੜੀ ਚੀਜ਼ ਦਾ ਖਦਸ਼ਾ ਹੈ ਤੁਹਾਨੂੰ? ਇਹ ਧੱਕਾ ਕੀਤਾ ਜਾ ਰਿਹਾ ਕਿ ਧੱਕਾ ਹੀ ਆ ਜੀ। ਜਿਹੜੇ ਲੋਕ ਹੁਣ ਆ ਰਹੇ ਆ 4, 4:30, 3 ਵਜੇ, ਉਹ ਧੱਕਾ ਹੀ ਆ ਸਾਰਾ। ਜੀ ਜੀ ਜੀ, ਇੱਧਰ ਦੇਖਦੇ ਆ। ਭਾਈ ਜੀ ਤੁਸੀਂ ਹੁਣ ਆਏ ਹੋ, ਲੇਟ ਹੋ ਗਏ? नहीं लेट नहीं हुई ਬਹੁਤ ਟਾਈਮ ਲੱਗਣ ਦਿਆ। ਅੱਛਾ, ਪੇਪਰ ਵਰਕ ਇੰਨਾ ਸੀਗਾ ਵੀ ਜਿਹੜਾ ਬਹੁਤ ਪ੍ਰੋਬਲਮ ਲੇਟ ਹੋ ਗਏ। ਪ੍ਰੋਬਲਮ ਲੇਟ ਸਾਰੇ ਲੇਟ ਹੀ ਆ ਜੀ। ਅੱਛਾ ਜੀ। ਟਾਈਮ ਵੀ ਨਹੀਂ, ਪਰ ਉਹ ਕਹਿ ਰਹੇ 3 ਵਜੇ ਤੱਕ ਦਾ ਦੇਖੋ ਸਮਾਂ। ਜੀ ਟਾਈਮ ਇਹ ਇਦਾਂ ਥੋੜਾ ਹੁੰਦੀ ਆ ਵੀ 3 ਵਜੇ ਦਾ ਅੱਗੇ ਸਾਰੇ ਕੰਮ ਦਫ਼ਤਰ 5 ਵਜੇ ਬੰਦ ਹੁੰਦੇ ਆ। ਅੱਛਾ ਜੀ। ਇਹ ਤਾਂ ਫਿਰ ਪਰ ਸਰਕਾਰ ਇਹਨਾਂ ਨੇ ਲਿਖ ਕੇ ਲਾਇਆ ਹੋਇਆ, ਕਹਿੰਦੇ ਇੰਨੇ ਵਜੇ ਚਲੋ ਤੱਕ। ਜੀ ਹੁਣ ਟਾਈਮ ਵਿੱਚ ਛੁੱਟੀਆਂ ਸਾਰੇ ਹੁਣ ਹੋ ਜੂ ਲੱਗਦਾ, ਕਰ ਦੇਣਗੇ ਚਲੋ ਕੰਮ। ਜੋ ਇਹਨਾਂ ਦੀ ਮਰਜ਼ੀ ਆ ਫਿਰ। ਅੱਛਾ ਜੀ, ਕਿਹੜੇ ਪਿੰਡੋਂ ਆਏ ਸੀ ਵੈਸੇ? ਸਲੇਮਪੁਰ ਮਸੰਦਾ ਜੀ। ਸਲੇਮਪੁਰ ਮਸੰਦਾ, ਠੀਕ ਹੈ ਜੀ। ਆ ਦੇਖ ਸਕਦੇ ਹੋ ਇਸ ਸਮੇਂ 3 ਵਜੇ ਤੱਕ ਦਾ। ਇੱਧਰ ਮੈਂ ਦਿਖਾਉਂਗਾ, ਇੱਕ ਵਾਰੀ ਜ਼ਰੂਰ ਦਿਖਾ ਦਿੱਤਾ ਜਾਵੇ ਜਿਹੜਾ ਪੇਪਰ ਲਾਇਆ ਹੋਇਆ ਹੈ। ਇਸ ਤੇ ਲਿਖਿਆ ਹੋਇਆ ਹੈ ਕਿ 3 ਵਜੇ ਤੱਕ 11 ਵਜੇ ਤੋਂ ਲੈ ਕੇ 3 ਵਜੇ ਤੱਕ ਨੋਮੀਨੇਸ਼ਨਾਂ ਜਿਹੜੀਆਂ ਉਹ ਭਰੀਆਂ ਜਾਣਗੀਆਂ, ਉਸ ਦੀ ਸਕਰੂਟਨੀ ਹੋਵੇਗੀ। ਸਾਰਾ ਕੁਝ ਹੋਣ ਤੋਂ ਬਾਅਦ ਅਫੀਸ਼ੀਅਲ ਤੌਰ ਤੇ ਕੈਂਡੀਡੇਟ ਵਿਅਕਤੀ ਬਣ ਜਾਵੇਗਾ। ਉਸ ਤੋਂ ਬਾਅਦ ਥੱਲੇ ਲਿਖਿਆ ਹੋਇਆ ਹੈ ਕਿ 5/10/2024 ਨੂੰ 8 ਵਜੇ ਤੋਂ ਲੈ ਕੇ 4 ਵਜੇ ਤੱਕ ਚੋਣਾਂ ਹੋਣੀਆਂ ਨੇ। ਇਹ ਸਾਰਾ ਇੱਥੇ ਲਿਖ ਕੇ ਲਾਇਆ ਹੋਇਆ। ਇਹਨਾਂ ਨੂੰ ਵੀ ਪਹਿਲਾਂ ਦੱਸ ਦਿੱਤਾ ਗਿਆ ਹੋਊਗਾ ਕਿ ਕਿੰਨੇ ਵਜੇ ਤੱਕ ਫਾਰਮ ਭਰੇ ਜਾਣੇ ਆ, ਕਿੰਨੇ ਵਜੇ ਤੱਕ ਸਬਮਿਟ ਕਰਨ ਦੀ ਤਰੀਕ ਹੋਊਗੀ। ਪਰ ਹੁਣ ਤੱਕ ਵੀ ਲੋਕ ਆ ਰਹੇ ਨੇ ਆਪਣੇ ਫਾਰਮ ਭਰਨ ਦੇ ਲਈ। ਕੁਝ ਲੋਕ ਕਹਿ ਰਹੇ ਨੇ ਕਿ ਉਹਨਾਂ ਨੂੰ ਫਾਰਮ ਭਰਨ 'ਚ ਦੇਰੀ ਹੋ ਗਈ, ਕੁਝ ਲੋਕ ਕਹਿ ਰਹੇ ਨੇ ਕਿ ਰੱਛ ਬਹੁਤ ਹੋਣ ਕਰਕੇ ਉਹ ਨਹੀਂ ਪਹੁੰਚ ਸਕੇ। ਪਰ ਇਸ ਦੇ ਵਿੱਚ ਬਹੁਤ ਸਾਰੀਆਂ ਲੁਕਵੀਆਂ ਗੱਲਾਂ ਵੀ ਹੋ ਸਕਦੀਆਂ ਨੇ। ਇੱਧਰ ਬਾਈ ਹੁਣਾਂ ਨਾਲ ਗੱਲ ਕਰ ਲੈਂਦੇ, ਆਲੇ ਦੁਆਲੇ ਹੋਰ ਪਿੰਡਾਂ ਤੋਂ ਆਏ ਹੋ। ਕਿਹੜੇ ਪਿੰਡੋਂ ਆਏ ਹੋ? ਗੱਲ ਪਤਾ ਕੀ ਹੈ ਜੀ, ਨੋਟੀਫਿਕੇਸ਼ਨ ਹੋਇਆ ਸਰਕਾਰ ਨੇ ਕੀਤਾ ਕਿ 3 ਵਜੇ ਮਤਲਬ 3 ਵਜੇ ਅਸੀਂ ਵੀ ਆਏ ਆ, ਠੀਕ ਹੈ ਜੀ। ਤੇ ਬਾਕੀ ਵੀ ਆਉਣ ਟਾਈਮ ਦੇ ਹਿਸਾਬ ਨਾਲ। ਗੱਲ ਤਾਂ ਇਹ ਆ, ਤੇ ਆ ਵੀ ਹੁਣ ਧੱਕਾ ਹੋ ਗਿਆ, ਫਿਰ ਆ ਵੀ ਧੱਕਾ ਹੋ ਗਿਆ। ਕਿਹੜੇ ਪਿੰਡੋਂ ਆਏ ਹੋ? ਅਸੀਂ ਵੀ ਸਲੇਮਪੁਰ ਮਸੰਦਾ ਤੋਂ ਆ। ਅੱਛਾ, ਇਹ ਵੀ ਤੁਹਾਡੇ ਪਿੰਡ ਦੇ ਨੇ? ਚਲੋ ਇਹ ਵੀ ਸਾਡੇ ਪਿੰਡ ਤੇ, ਸਾਡਾ ਕਿਸੇ ਨੇ ਬੈਰ ਵਿਰੋਧ ਨਹੀਂ। ਬਟ ਜੇ 3 ਵਜੇ ਦਾ ਟਾਈਮ ਆ ਤਾਂ ਮਤਲਬ 3 ਵਜੇ ਦਾ ਟਾਈਮ ਆ। ਇਦਾਂ ਥੋੜੇ ਹੋਊਗੀ ਵੀ ਇੱਕ ਬੰਦਾ 4 ਦਿਨ ਹੋਏ ਖੱਜਲ। ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ? ਅਸੀਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦੇ, ਆਜ਼ਾਦ ਆ ਜੀ। ਠੀਕ ਹੈ ਜੀ, ਆਜ਼ਾਦ। ਠੀਕ ਹੈ। ਸੋ ਦੇਖ ਸਕਦੇ ਹੋ ਇਸ ਸਮੇਂ ਇੱਧਰ ਰੱਛ ਪੂਰਾ ਪਿਆ ਹੋਇਆ ਹੈ। ਦੇਖਦੇ ਆ ਕਿ ਅੰਦਰ ਐਂਟਰੀ ਮਿਲਦੀ ਹੈ ਜਾਂ ਫਿਰ ਕੀ ਸਾਰੀ ਗੱਲਬਾਤ ਹੁੰਦੀ ਹੈ। ਇੱਥੇ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਕਿ ਅੰਦਰੋਂ ਆਫਿਸ ਹੁਣ ਇਹਨਾਂ ਨੇ ਬੰਦ ਕਰ ਦਿੱਤਾ ਤੇ ਸੋ ਦੇਖਦੇ ਆ ਕਿ ਅੰਦਰ ਵੜਨ ਦਿੱਤਾ ਜਾਂਦਾ। ਜੇ ਅੰਦਰ ਵੜਨ ਦਿੱਤਾ ਜਾਂਦਾ ਤਾਂ ਸਿੱਧੀ ਇਹ ਬੰਦੇ ਕੈਂਡੀਡੇਟ ਅੰਦਰ ਆ। ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਅਸੀਂ ਤਾਂ ਤੱਲਣ ਤੋਂ ਆ। ਗਵਾਹ ਜਿਹੜੇ ਆ, ਜਿਹੜੀ ਗਵਾਹੀ ਦੇਣੀ ਆ ਕੈਂਡੀਡੇਟ ਦੀ, ਉਹ ਤਾਂ ਅੰਦਰ ਜਾ ਹੀ ਸਕਦੇ ਆ। ਇਹ ਤਾਂ ਜੀ ਅੰਦਰ ਉਹ ਕਹਿ ਰਹੇ ਨੇ 3 ਵਜੇ ਤੱਕ ਦਾ ਸਮਾਂ। ਕੈਂਡੀਡੇਟ ਪਹਿਲਾਂ ਅੰਦਰ ਬੈਠਾ ਸੀਗਾ, ਹੁਣ ਗਵਾਹ ਵਿਚਾਰੇ ਤੁਸੀਂ ਲੇਟ ਆਏ ਹੋ? ਹਾਂਜੀ, ਉਹ 3 ਬੰਦੇ ਸਾਡੇ ਜਾ ਨਹੀਂ ਦਿੰਦੇ ਹੁਣ। ਤੁਸੀਂ ਗੱਲ ਕਰ ਸਕਦੇ ਹੋ ਉਹਨਾਂ ਨਾਲ, ਪਰ ਜਿਹੜਾ ਨੋਟੀਫਿਕੇਸ਼ਨ ਦਾ ਟਾਈਮ ਹੈ ਉਹ ਇਹੀ ਕਹਿ ਰਿਹਾ। ਇੱਕ ਵਾਰੀ ਮੈਂ ਚਾਹੂੰਗਾ ਕਿ ਇਸ ਤੇ ਜ਼ਰੂਰ ਗੌਰ ਕੀਤਾ ਜਾਵੇ ਕਿ 3 ਵਜੇ ਤੱਕ ਜੇਕਰ ਨੋਟੀਫਿਕੇਸ਼ਨ ਹੋਈ ਹੈ ਉਦੋਂ ਤੱਕ ਹੀ ਪੇਪਰ ਲਏ ਜਾਂਦੇ ਨੇ ਜਾਂ ਉਸ ਤੋਂ ਬਾਅਦ ਵੀ
ਕਿਸੇ ਤਰੀਕੇ ਦਾ ਇਸ ਦੇ ਵਿੱਚ ਸਮੇਂ ਦਾ ਵਾਅਦਾ ਕੀਤਾ ਜਾਂਦਾ ਹੈ। ਜੇ ਵਾਅਦਾ ਕੀਤਾ ਜਾਂਦਾ ਹੈ ਤਾਂ ਕੀ ਉਹ ਆਪਣੇ ਪੱਧਰ ਤੇ ਕੀਤਾ ਜਾਂਦਾ ਹੈ ਜਾਂ ਫਿਰ ਸਰਕਾਰੀ ਪਿੱਛੋਂ ਕੋਈ ਨੋਟੀਫਿਕੇਸ਼ਨ ਆਉਂਦੀ ਹੈ, ਵੀ ਦੇਖਣ ਵਾਲੀ ਗੱਲ ਹੋਊਗੀ। ਇਸ ਸਮੇਂ ਘਮਾਸਾਨ ਪਿਆ ਹੋਇਆ ਦੇਖ ਸਕਦੇ ਹੋ ਕਿ ਲੋਕ ਖੜੇ ਉਡੀਕ ਰਹੇ ਨੇ ਕਿ ਉਹਨਾਂ ਨੂੰ ਸ਼ਾਇਦ ਐਂਟਰੀ ਮਿਲ ਜਾਵੇ। ਕੀ ਦੌੜ ਭੱਜ ਕੇ ਅਸੀਂ ਇੱਥੇ ਪਹੁੰਚੇ ਆ, ਬਗੈਰ ਕਿਸੇ ਗੱਡੀ 'ਚ ਵੱਜਣ ਦੇ 100 ਚਾਂਸ ਸੀਗਾ, ਨੱਠ ਗਏ। ਕਿੱਥੋਂ ਅਸੀਂ ਟਾਈਮ ਕੱਢ ਕੇ ਟਾਈਮ ਵੇਸਟ ਕਰਕੇ ਆਪਣਾ ਕਿੱਦਾਂ, ਉਹ ਪਹਿਲਾਂ ਸਾਨੂੰ ਉਹਨਾਂ ਨੇ ਤੰਗ ਕੀਤਾ ਪਰੇਸ਼ਾਨ, ਉੱਥੇ ਵੀ ਤਾਂ ਭਰਨ ਵਾਲਿਆਂ ਨੇ NOC ਨਹੀਂ ਦੇ ਰਹੇ ਸੀ। ਇੱਥੇ ਨਹੀਂ ਸਭ ਕੁਝ ਕੀਤਾ, ਮੁੜ ਕੇ ਟਾਈਮ ਇੱਥੇ ਲੱਗ ਰਿਹਾ, ਸਾਡਾ ਵੇਸਟ ਹੋਣ ਡਿਆ ਟਾਈਮ। ਤੁਹਾਨੂੰ ਸਰਦਾਰ ਸਾਹਿਬ ਕਿਸੇ ਤਰ੍ਹਾਂ ਦੀ ਫਾਰਮ ਭਰਨ 'ਚ ਵੀ ਦਿੱਕਤ ਆਈ, ਜਿੱਦਾਂ ਕਹਿ ਰਹੇ ਪਹਿਲਾਂ ਰੌਲਾ ਪੈ ਰਿਹਾ ਚੁੱਲ੍ਹਾ ਟੈਕਸ ਜਾਂ NOC ਵਗੈਰਾ 'ਚ ਦਿੱਕਤ ਆ ਰਹੀ ਹੈ ਬਹੁਤ ਸਾਰੇ ਲੋਕਾਂ ਨੂੰ? ਸਰ ਦੇਖੋ, ਜੋ ਐਕਤੀ ਪੇਪਰ ਵਰਕ ਆ ਉਹ ਬਹੁਤ ਜ਼ਿਆਦਾ ਠੀਕ ਹੈ ਜੀ। ਹੁਣ ਵੀਡੀਓ ਦਫ਼ਤਰ ਤੋਂ ਕਪੂਰਥਲੇ ਤੱਕ ਇੱਥੇ ਆਉਣ ਨੂੰ ਘੱਟੋ ਘੱਟ ਅੱਧਾ ਪੌਣਾ ਘੰਟਾ ਇੱਥੇ ਲੱਗ ਜਾਂਦਾ ਟਾਈਮ। ਪਿਛਲੀ ਵਾਰੀ ਜਿਹੜੇ ਪੇਪਰ ਭਰਦਾ ਸੀਗਾ, ਪਿਛਲੀ ਵਾਰੀ ਆਪਣੇ ਪਸ਼ੂ ਦਫ਼ਤਰ ਜਿਹੜਾ ਸੀ ਲੱਡ ਵਾਲੀ ਰੋਡ ਤੇ, ਉੱਥੇ ਸੀਗਾ ਬਹੁਤ ਵਧੀਆ ਸੀ, ਨੇੜੇ ਸੀ। ਜੇ ਕਿਸੇ ਦਾ ਕੋਈ ਰਹਿ ਵੀ ਜਾਂਦਾ ਉੱਥੋਂ ਕੰਮ ਕਰਾ ਲੈਂਦਾ। ਉੱਥੋਂ ਹੁਣ ਦੇਖੋ ਇਧਰੋਂ ਕੋਈ ਨੁਕਸ ਪੈਂਦਾ ਪੇਪਰ ਜਾਣ, ਉੱਥੇ ਕਿੰਨਾ ਟਾਈਮ ਲੱਗਦਾ ਜਾਣ ਨੂੰ। ਸ਼ਹਿਰ ਦੇ ਦੂਜੇ ਬੰਨੇ ਅੱਧਾ ਪੌਣੇ ਘੰਟੇ ਤਾਂ ਸਾਨੂੰ ਉੱਥੋਂ ਲੱਗ ਆਉਣ ਦਾ। ਸ਼ਹਿਰ ਦਾ ਮਤਲਬ ਇਹ ਪ੍ਰਬੰਧ ਚ ਊਣਤਾਈਆਂ ਨੇ, ਤੁਸੀਂ ਤਾਂ ਕਹਿੰਦੇ ਹੋ? ਹਾਂ ਜੀ ਬਿਲਕੁਲ ਜੀ, ਊਣਤਾਈਆਂ ਪ੍ਰਬੰਧ ਦੇ ਵਿੱਚ ਇਦਾਂ ਨਹੀਂ ਕਰਨੀ ਚਾਹੀਦੀ। ਚਲੋ ਇਹ ਜੇ ਪਿੰਡਾਂ ਨੂੰ ਮੌਕਾ ਮਿਲਣਾ, ਸਾਰਿਆਂ ਦਾ ਹੱਕ ਬਣਦਾ ਆ, ਸਾਰਿਆਂ ਨੂੰ ਦੇਣਾ ਚਾਹੀਦਾ। ਤੇ ਜੇ ਹੁਣ ਨਹੀਂ ਭਰਨ ਦਿੱਤੇ ਜਾਂਦੇ ਫਾਰਮ, ਫਿਰ ਅਗਲੀ ਫੇਰ ਤਾਂ ਬੈਠੇ ਹੀ ਆ, ਫੇਰ ਨਾ ਭਰਨ ਦੇਣਗੇ, ਫੇਰ ਤਾਂ ਆਰਾਮ ਨਾਲ ਬੈਠਾਂਗੇ। ਫੇਰ ਉੱਥੇ ਕੀ ਕਰ ਸਕਦਾ, ਆਪਾਂ ਧੱਕਾ ਥੋੜ੍ਹਾ ਕਰ ਸਕਦੇ ਸਰਕਾਰ ਨਾਲ, ਕਿਉਂ ਜੀ? ਪਰ ਬਾਕੀ ਲੋਕਾਂ ਦਾ ਜਿੱਦਾਂ ਪਹਿਲਾਂ ਗੱਲ ਕੀਤੀ, ਕਹਿੰਦੇ ਅਸੀਂ ਵੀ ਤਾਂ ਪਹਿਲਾਂ ਟਾਈਮ ਨਾਲ ਆਏ ਆ, ਵੀ ਇਹ ਵੀ ਅਸੀਂ ਵੀ ਆਏ ਆ, ਅਸੀਂ ਵੀ 9 ਵਜੇ, ਅਸੀਂ ਪਹਿਲਾਂ ਮੁੜ ਕੇ ਗਏ, ਫੇਰ 11 ਵਜੇ ਦਾ ਟਾਈਮ ਦਿੱਤਾ ਰੱਖਿਆ, 11 ਵਜੇ ਦਾ। ਜਿਹੜੇ ਬੰਦੇ 9 ਵਜੇ ਆ ਕੇ ਮੁੜ ਕੇ ਦੁਬਾਰਾ, ਉਹ ਵੀ ਤਾਂ ਆਏ ਸੀ ਪਹਿਲਾਂ। ਠੀਕ ਹੈ ਜੀ, ਠੀਕ ਹੈ, ਜਾਂ ਤਾਂ ਉਦੋਂ ਲਿਸਟ ਬਣਾ ਲੈਂਦੇ। ਠੀਕ ਹੈ ਕਿ ਨਾ? ਹਾਂਜੀ। ਸੋ ਦੇਖਦੇ ਆ। ਸੋ ਬਾਈ ਤੁਸੀਂ ਵੀ ਪੇਪਰ ਫਾਈਲ ਕਰਨੇ ਨੇ? ਹਾਂਜੀ, ਸਾਡੇ ਉਹਨਾਂ ਮੇਰੇ ਮੈਸੇਜ ਦੀ ਫਾਈਲ ਸੀਗੀ ਤੇ ਉਹ ਅੰਦਰ ਜਮ੍ਹਾਂ ਕਰਾਈ ਸੀਗੀ, ਤੇ ਉਹ ਜਿੱਦਾਂ ਗਵਾਹਾਂ ਦੇ ਜਿੱਦਾਂ ਕਹਿੰਦੇ ਸੀ ਜਿਹੜਾ ਹੋਰ ਸਾਈਨ ਹੋਣੇ ਆ, ਉਹ ਮੈਂ ਫੋਟੋ ਕਾਪੀ ਕਰਾ ਕੇ ਲਿਆਇਆ ਤਾਂ ਦਰਵਾਜ਼ਾ ਲੱਗਾ, ਉਹ ਅੰਦਰ ਆ। ਅੱਛਾ, ਉਹ ਅੰਦਰ ਆ। ਤੇ ਤੁਸੀਂ ਮਤਲਬ ਕਿ ਪ੍ਰੋਸੈਸ ਚੱਲ ਰਿਹਾ ਸੀ, ਤੁਸੀਂ ਹੁਣ ਬਾਹਰੋਂ ਆਏ? ਹਾਂਜੀ। ਅੱਛਾ, ਤੁਸੀਂ ਕੱਲੀ ਕਾਪੀ ਕਰਾਉਣ ਗਏ ਸੀ? ਕਾਪੀ ਕਰਾਉਣੇ ਗਿਆ ਸੀਗਾ। ਅੱਛਾ, ਤਾਂ ਵੀ ਨਹੀਂ ਅੰਦਰ ਜਾਣ ਦੇ ਰਹੇ? ਜਾਂਦਾ ਤਾਂ ਬੰਦ ਹੈ। ਅੱਛਾ ਜੀ, ਹੁਣ ਕੀ ਤੁਹਾਨੂੰ ਖਾਚਾ ਤਾਂ ਨਹੀਂ ਕਿ ਕਿਤੇ ਪੇਪਰ ਹੀ ਨਾ ਰੱਦ ਕਰ ਦੇਣ? ਉਹ ਤਾਂ ਹੁਣ ਬਾਅਦ ਚ ਦੇਖੀ ਜਾਓ। ਅੱਛਾ ਹਾਂਜੀ, ਠੀਕ ਹੈ। ਹੁਣ ਜੇ ਨਾ ਹੁੰਦਾ ਉਹਦਾ, ਜੇ ਨਾ ਵੀ ਹੋਇਆ ਤਾਂ ਫਾਰਮ ਫੜਾ ਦੇਵਾਂਗੇ। ਬਾਕੀ ਸਾਡੇ ਉਹ ਜਿਹੜੇ ਬੰਦੇ ਆ, ਜਿਹੜੇ ਗਵਾਹ ਆ, ਉਹ ਤਾਂ ਅੰਦਰ ਹੈਗੇ ਆ, ਬਸ ਸਰ ਫੋਟੋ ਕਾਪੀ ਕਰਾਉਣ ਗਿਆ ਹੈਗਾ ਜੀ। ਹਾਂਜੀ, ਗਵਾਹ ਨਾਲ ਗਵਾਹ ਵੀ ਅੰਦਰ ਆ। ਠੀਕ ਹੈ ਜੀ, ਹਾਂਜੀ, ਧੰਨਵਾਦ। ਫਾਰਮ ਜਾਣ ਕੇ ਸੋ ਦੇਖਦੇ ਆ ਕਿ ਕੀ ਬਣਦਾ। ਵੈਸੇ ਅੰਦਰ ਜਾਣ ਤੋਂ ਮਨਾਹੀ ਕਰ ਦਿੱਤੀ ਗਈ ਹੈ, 3 ਵਜੇ ਤੱਕ ਦਾ ਸਮਾਂ ਸੀ। ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਇਹ ਸਰਕਾਰੀ ਜਿਹੜੀ ਗਾਈਡਲਾਈਨ ਆਈ ਸੀ 3 ਵਜੇ ਤੱਕ ਦੀ, ਉਹਨੂੰ ਹੀ ਫੋਲੋ ਕੀਤਾ ਜਾਂਦਾ ਹੈ ਜਾਂ ਕੋਈ ਹੋਰ ਗੱਲ ਬਣਾ ਕੇ ਜਾਂ ਕੋਈ ਨੋਟੀਫਿਕੇਸ਼ਨ ਕੱਢ ਕੇ ਇਸ ਦੇ ਸਮੇਂ 'ਚ ਵਾਧਾ ਕੀਤਾ ਜਾਂਦਾ। ਜਿੱਦਾਂ ਪਹਿਲਾਂ ਗੱਲ ਚੱਲ ਰਹੀ ਸੀ ਕਿ ਗਾਂਧੀ ਜਯੰਤੀ ਤੇ ਉਸ ਤੋਂ ਅਗਲੇ ਦਿਨ ਜਿਹੜੇ ਤਿਉਹਾਰ ਆ ਗਏ ਨੇ, ਉਹ ਦਿਨ ਛੁੱਟੀਆਂ ਹੋਣਗੀਆਂ, ਫਾਰਮ ਭਰੇ ਨਹੀਂ ਜਾ ਸਕਣਗੇ, ਉਹਨਾਂ ਨੂੰ ਫਿਰ ਛੁੱਟੀਆਂ ਨੂੰ ਵਰਕਿੰਗ ਡੇਜ਼ ਦੇ ਵਿੱਚ ਬਦਲ ਦਿੱਤਾ ਗਿਆ ਸੀ। ਪਰ ਇੱਥੇ ਹੁਣ ਕੀ ਬਣਦਾ ਤੁਹਾਨੂੰ ਪਲ-ਪਲ ਦੀ ਅਪਡੇਟ ਦਵਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਧੰਨਵਾਦ। ਇਸ ਸਮੇਂ ਅਸੀਂ ਉਸ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਪੇਪਰ ਭਰੇ ਜਾ ਰਹੇ ਨੇ, ਜਮ੍ਹਾਂ ਕਰਵਾਏ ਜਾ ਰਹੇ ਨੇ। ਆਖਰੀ ਦਿਨ ਹੋਣ ਕਾਰਨ ਤੁਸੀਂ ਰੱਛ ਦੇਖ ਸਕਦੇ ਹੋ। ਮੈਂ ਚਾਹੂੰਗਾ ਇੱਕ ਵਾਰੀ ਕੈਮਰਾਮੈਨ ਸਾਰੇ ਬੰਨੇ ਨਿਗਾਹ ਮਾਰ ਦੇਣ, ਕੈਮਰੇ ਦੀ ਅੱਖ ਦੇ ਨਾਲ ਦਿਖਾ ਦੇਣ ਕਿ ਕਿਸ ਤਰੀਕੇ ਦੇ ਨਾਲ ਲੋਕ ਆਪਣੇ ਫਾਰਮ ਭਰਨ ਦੇ ਵਿੱਚ ਇਸ ਸਮੇਂ ਵਿਅਸਤ ਹੋਏ ਨੇ। ਬਾਈ ਹੁਣੀ ਸਾਡੇ ਨਾਲ ਨੇ, ਇਹਨਾਂ ਤੋਂ ਗੱਲਬਾਤ ਸ਼ੁਰੂ ਕਰ ਲੈਂਦੇ ਹੋ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿਹੜੇ ਪਿੰਡੋਂ ਆਏ ਹੋ ਬਾਈ? ਪੂਰਨਪੁਰ ਤੋਂ ਆਏ। ਠੀਕ ਹੈ ਬਾਈ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕਿਹੋ ਜਿਹਾ ਮਾਹੌਲ ਹੈ? ਕਿਸੇ ਤਰ੍ਹਾਂ ਦੀ ਤੰਗੀ ਪਰੇਸ਼ਾਨੀ ਤਾਂ ਦਰਪੇਸ਼ ਨਹੀਂ ਆ ਰਹੀ ਚੋਣਾਂ ਤੋਂ ਪਹਿਲਾਂ ਫਾਰਮ ਭਰਨ ਦੀ ਕਾਰਵਾਈ ਦੇ ਵਿੱਚ? ਫਾਰਮ ਭਰਦੀ ਇਦਾਂ ਵੀ ਇੱਥੇ ਰਸ਼ ਬਹੁਤ ਆ, ਇਹਨਾਂ ਨੇ ਪ੍ਰਬੰਧ ਤਾਂ ਕੀਤਾ ਵੀ ਇੱਕ ਰੂਮ ਦੇ ਵਿੱਚ 2-2 3-3 ਪਿੰਡਾਂ ਦੇ ਅਲੱਗ-ਅਲੱਗ ਕੀਤੇ ਆ। ਪਰ ਮਸਲਾ ਇਹ ਆ ਵੀ ਜਿੰਨੇ ਕੈਂਡੀਡੇਟ ਖੜੇ ਆ, ਮੰਨ ਲਓ ਪੰਚੀ ਦੇ ਜਾਂ ਸਰਪੰਚੀ ਦੇ ਖੜੇ ਆ, ਪਿਛਲੀ ਵਾਰੀ ਇਦਾਂ ਹੁੰਦਾ ਸੀ ਵੀ ਜਿਹੜੇ ਪੰਚੀ ਵਾਲੇ ਕੈਂਡੀਡੇਟ ਸੀਗੇ, ਉਹ ਤਾਂ ਜਿੱਦਾਂ ਸੇਮ ਵਾਰਡ ਦੇ ਵਿੱਚੋਂ ਆਪਾਂ ਸਿੱਧੇ ਖੜ ਜਾਂਦੇ ਸੀ, ਉਹਦੇ ਨਾਲ ਕੋਈ ਗਵਾਹ ਨਹੀਂ ਚਾਹੀਦਾ ਸੀ ਕੁਝ ਵੀ। ਤੇ ਜਦੋਂ ਆਪਾਂ ਵਾਰਡ ਚੇਂਜ ਕਰਕੇ ਦੂਜੇ ਪਾਸੇ ਖੜਦੇ ਸੀ, ਉਹਦੇ ਵਿੱਚ ਆਪਾਂ ਨੂੰ 2 ਗਵਾਹ ਚਾਹੀਦੇ ਸੀਗੇ ਵੀ ਆਪਾਂ ਵਾਰਡ ਚੇਂਜ ਕਰਕੇ ਖੜਦੇ ਆ। ਇਸ ਵਾਰੀ ਇਹਨਾਂ ਨੇ ਕੀ ਕੀਤਾ ਵੀ ਜਿਹੜੇ ਮਰਜ਼ੀ ਵਾਰਡ 'ਚੋਂ ਤੁਸੀਂ ਆਪਣੇ 'ਚੋਂ ਵੀ ਖੜਨਾ, ਦੂਜੇ 'ਚੋਂ ਵੀ ਖੜਨਾ, 4 ਗਵਾਹ ਚਾਹੀਦੇ ਆ। ਉਹਦੇ 'ਚ ਮਤਲਬ ਇਹ ਆ ਜਿੱਦਾਂ ਸਾਡੇ ਪਿੰਡ 7 ਮੈਂਬਰ ਆ, 7 ਦੇ ਦੋਨੇ ਪਾਸੇ ਖੜਦੇ ਤੇ 14 ਮੈਂਬਰ ਹੋ ਗਏ। 14 ਮੈਂਬਰ ਤਾਂ ਹੋ ਗਏ ਤੇ 4 ਸਾਰਿਆਂ ਦੇ ਨਾਲ ਗਵਾਹ ਹੋ ਗਏ। 14 ਚੌਕ 56 ਜਿਹੜੇ ਨਾਲ ਬੰਦੇ ਗਵਾਹ ਚਾਹੀਦੇ ਆ। ਤੇ ਗਵਾਹ ਇੱਕ ਟਰੱਕ ਭਰ ਕੇ ਆਉਣਾ ਪਊ ਬੰਦੇ ਨੂੰ, ਕਿਉਂਕਿ ਗਵਾਹ ਵੀ ਪੂਰੇ ਨਹੀਂ ਹੁੰਦੇ, ਕਿਉਂਕਿ ਹੁਣ ਇੰਨੇ ਬੰਦੇ ਸਾਰੇ ਇੱਕੋ ਦਿਨ ਪਿੰਡ 'ਚੋਂ ਆ ਨਹੀਂ ਸਕਦੇ। 56 ਦਾ ਗਵਾਹ ਹੋ ਗਏ ਤੇ 14 ਮੈਂਬਰ ਹੋ ਗਏ ਤੇ 2 ਸਰਪੰਚ ਹੋ ਗਏ ਕੈਂਡੀਡੇਟ ਜਿਹੜੇ ਆ, ਤੇ ਸਰਪੰਚ ਦੇ ਨਾਲ ਵੀ ਸ਼ਾਇਦ ਗਵਾਹ ਆ, ਉਹਦਾ ਮੈਨੂੰ ਜ਼ਿਆਦਾ ਪਤਾ ਨਹੀਂ ਹੈਗਾ। ਸਿਰਫ ਰੱਛ ਜਿਹੜਾ ਇਸੇ ਕਾਰਨ ਹੀ ਆ ਇੱਥੇ, ਹੋਰ ਇਹ ਗਵਾਹਾਂ ਵਾਲਾ ਜਿਹੜਾ ਮਸਲਾ ਥੋੜਾ ਜਿਹਾ ਉਹਦੇ ਕਰਕੇ ਜ਼ਿਆਦਾ ਆ। ਜ਼ਿਆਦਾ ਤੰਗੀ ਹੋਈ। ਰੱਛ ਵੀ ਆਪਾਂ ਮੰਨੀਏ ਵੀ ਉਹਦੇ ਕਰਕੇ ਜ਼ਿਆਦਾ, ਰੱਛ ਵੀ ਉਹਦੇ ਕਰਕੇ ਜ਼ਿਆਦਾ ਆ। ਅੱਛਾ ਜੀ, ਹਾਂਜੀ ਬਿਲਕੁਲ।
ਬਾਕੀ ਤਾਂ ਠੀਕ ਆ, ਸਿਸਟਮ ਇਹਨਾਂ ਦਾ ਠੀਕ ਆ, ਸਿਸਟਮ ਦੇ ਵਿੱਚ ਕੋਈ ਜ਼ਿਆਦਾ ਮੈਨੂੰ ਲੱਗਦਾ ਨਹੀਂ ਆ, ਕਿਉਂਕਿ ਵਧੀਆ ਅਫਸਰ ਜਿਹੜੇ ਬੈਠੇ ਆ ਅੰਦਰ। ਹਾਂਜੀ, ਫਿਰ ਉਹਨਾਂ ਛੋਟਾ ਜਿਹਾ ਸਵਾਲ ਮੈਂ ਤੁਹਾਡੇ ਤੋਂ ਲੈਣਾ ਹੈ ਕਿ ਇੱਕ ਇਹ ਬਹੁਤ ਗੱਲ ਕਹੀ ਜਾ ਰਹੀ ਹੈ ਕਿ ਕਾਲੀ ਦੇ ਨਾਲ ਚੋਣਾਂ ਅਨਾਉਂਸ ਕਰਤੀਆਂ, ਪਹਿਲਾਂ ਪੂਰਾ ਪ੍ਰਬੰਧ ਨਹੀਂ ਕੀਤਾ ਗਿਆ, ਵੀ ਅਫਸਰ ਆਪ ਵੀ ਤਿਆਰ ਨਹੀਂ ਸੀ ਵੀ ਆਹ ਚੀਜ਼ਾਂ ਹੋਣੀਆਂ ਹੁੰਦੀਆਂ ਨੇ, ਉਹਦੇ ਲਈ ਤਿਆਰ ਨਹੀਂ ਸੀ। ਤੁਸੀਂ ਕੀ ਮੰਨਦੇ ਹੋ ਇਸ ਬਾਰੇ? ਦੇਖੋ, ਇਹ ਤਾਂ ਚੋਣ ਕਮਿਸ਼ਨ ਦੀ ਉਹਨਾਂ ਦੀ ਮਰਜ਼ੀ ਆ ਜੀ। ਇੱਕ ਦਿਨ ਮੈਂ ਵੀਡੀਓ ਕੋ ਦੇਖਦਾ ਸੀਗਾ ਚੈਨਲ ਤੇ, ਉਹਨਾਂ ਨੇ ਕਿਹਾ ਵੀ ਪਿਛਲੀ ਵਾਰੀ ਜਿਹੜੇ ਆ ਕਿਸੇ ਨੇ ਰਿਟ ਪਾਈ ਆ ਵੀ ਦਿਨ ਥੋੜੇ ਆ ਵਿੱਚ ਛੁੱਟੀਆਂ ਆ 3, ਉਹਨਾਂ ਨੇ ਕਿਹਾ ਵੀ ਪਿਛਲੀ ਵਾਰੀ ਜਦੋਂ 18 ਚ ਚੋਣਾਂ ਹੋਈਆਂ ਆ ਉਦੋਂ ਮਤਲਬ 5 ਦਿਨ ਦਿੱਤੇ ਸੀ ਉਹਨਾਂ ਨੇ। ਐਤਕੀ ਉਹ ਸਰਕਾਰ ਕਹਿੰਦੀ ਆ ਵੀ ਅਸੀਂ 8 ਦਿਨ ਦਿੱਤੇ ਕਿਉਂਕਿ 3 ਛੁੱਟੀਆਂ ਆ ਵਿੱਚ। ਪਰ ਜਿਹੜੇ 27 28 ਦੇ ਪਹਿਲਾਂ ਲੋਕਾਂ ਨੂੰ ਜ਼ਿਆਦਾ ਨਹੀਂ ਪਤਾ ਲੱਗਾ। 27 28 ਤੋਂ ਕਹਿੰਦੇ ਜਿਹੜੇ ਆ ਪੇਪਰ ਜਮ੍ਹਾਂ ਹੋ ਰਹੇ ਆ, ਕਿਉਂਕਿ ਉਹ ਟਾਈਮ NOC ਮਿਲਣ ਨੂੰ ਟਾਈਮ ਲੱਗਿਆ ਥੋੜਾ ਲੋਕਾਂ ਨੂੰ, ਤੇ ਇਹਦੇ ਕਰਕੇ ਥੋੜਾ ਜਿਹੜਾ ਵਿੱਚ ਛੁੱਟੀਆਂ ਆ ਗਈਆਂ, ਮੁੜ ਕੇ 2 ਅਕਤੂਬਰ ਦੀ ਛੁੱਟੀ ਆ ਗਈ, ਇਹਦੇ ਕਰਕੇ ਥੋੜਾ ਦਿੱਕਤ